ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਤੁਹਾਡੇ ਲਈ ਹਰ ਪ੍ਰਕਾਰ ਦੀ ਇੰਸ਼ੋਰੈਂਸ ਲੈ ਕੇ ਹਾਜ਼ਰ ਨੇ। ਕਾਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਖਲਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ, ਫ੍ਰੈਜ਼ਨੋ, ਲਖਵੀਰ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਖਬਰਾਂ ਤੋਂ ਪਹਿਲਾਂ ਅੱਜ ਕੈਨੇਡਾ ਡੇ ਆ, ਜੁਲਾਈ 1 ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ ਛੁੱਟੀ ਮਨਾ ਰਹੇ ਆ। ਕੈਨੇਡਾ ਦੇ ਵਿੱਚ ਕਹਿੰਦੇ ਭਈ 153 ਸਾਲ ਪਹਿਲਾਂ ਜੁਲਾਈ 1 1867 ਨੂੰ ਬ੍ਰਿਟਿਸ਼ ਦੀ ਪਾਰਲੀਮੈਂਟ ਨੇ ਜੋ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਲਿਆਂਦਾ ਸੀ, ਜਿਹਦੇ ਅਧੀਨ ਉਹਨਾਂ ਨੇ ਕੁਛ ਜੋ ਉਹਨਾਂ ਦੀਆਂ ਟੈਰੀਟਰੀ ਸੀਗੀਆਂ ਉਹਨਾਂ ਨੂੰ ਇਕੱਠੇ ਕਰਕੇ ਅੱਪਰ ਤੇ ਲੋਅਰ ਕੈਨੇਡਾ, ਨੋਵਾ ਸਕੋਸ਼ੀਆ, ਨਿਊ ਬਰੰਸਵਿਕ, ਇਹ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੁਲਕ ਦਾ ਨਾਂ ਦੇ ਦਿੱਤਾ ਸੀ ਕੈਨੇਡਾ। ਤੇ ਉਸ ਤੋਂ ਬਾਅਦ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਨੇ ਸਰਵ ਕੀਤਾ ਤੇ ਇਸ ਤੋਂ ਬਾਅਦ ਕੈਨੇਡਾ ਨੂੰ 1982 ਦੇ ਵਿੱਚ ਕਨਸਟੀਟਿਊਸ਼ਨ ਆਫ ਕੈਨੇਡਾ ਦੇ ਵਿੱਚ ਕਨਵਰਟ ਕੀਤਾ ਗਿਆ। ਪਹਿਲਾਂ ਇਹਨੂੰ ਡੋਮਿਨੀਅਨ ਡੇ ਨਾਲ ਮਨਾਇਆ ਜਾਂਦਾ ਸੀ, ਪਰ 1982 ਤੋਂ ਬਾਅਦ ਇਸ ਨੂੰ ਕੈਨੇਡਾ ਡੇ ਦੇ ਨਾਲ ਮਨਾਇਆ ਜਾਂਦਾ ਹੈਗਾ। ਸੋ ਅੱਜ ਕੈਨੇਡਾ ਦੇ ਵਿੱਚ ਛੁੱਟੀ ਹੈਗੀ ਆ। ਪ੍ਰੋਟੈਸਟ ਵੀ ਬਹੁਤ ਹੋ ਰਹੇ ਆ, ਫਰੀਡਮ ਮਾਰਚ ਵਾਲੇ ਵੀ ਪ੍ਰੋਟੈਸਟ ਕਰ ਰਹੇ ਆ। ਜੋ ਉੱਥੇ ਦੇ ਰੈੱਡ ਇੰਡੀਅਨਸ ਆ, ਜਿਹੜੇ ਅਸਲੀ ਮਾਲਕ ਹੈਗੇ ਕੈਨੇਡਾ ਦੇ, ਉਹਨਾਂ ਦੇ ਨਾਲ ਧੱਕਾ ਬਹੁਤ ਹੋਇਆ ਪਿਛਲੇ ਕੁਝ ਸਾਲਾਂ ਦੇ ਵਿੱਚ। ਕਿੰਨੀਆਂ ਗ੍ਰੇਵਸ ਬੱਚਿਆਂ ਦੀਆਂ ਨਿਕਲੀਆਂ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ। ਉਹਨਾਂ ਨੂੰ ਧੱਕੇ ਨਾਲ ਕ੍ਰਿਸਚੀਅਨ ਕਨਵਰਟ ਕਰ ਰਹੇ ਸੀ, ਆਪਣਾ ਉਹਨਾਂ ਦਾ ਕਲਚਰ ਭੁਲਾ ਰਹੇ ਸੀ ਤੇ ਕੰਟਰੋਵਰਸੀ ਵੀ ਬਹੁਤ ਜ਼ਿਆਦਾ ਜਿਹੜੀਆਂ ਹੋਈਆਂ ਹੈਗੀਆਂ। ਸੋ ਆਪਣੇ ਗੁਆਂਢੀ ਮੁਲਕ ਦੇ ਜਿੰਨੇ ਵੀ ਕੈਨੇਡੀਅਨ ਹੈਗੇ, ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਲਿਖੇ ਜਾਂਦੇ। ਆਪਣੇ ਵੀ ਇੱਥੇ 4th of July ਬਸ ਆਈ ਆ, ਇੱਥੇ ਦਾ ਆਜ਼ਾਦੀ ਦਿਹਾੜਾ ਅਮਰੀਕਾ ਦਾ। ਸੋ ਇਸ ਨੂੰ ਲੈ ਕੇ ਵੀ ਰੌਣਕ, ਟਰੈਵਲ, ਬਹੁਤ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲਣਾ ਹੈਗਾ ਆ। ਸੋ ਦੋਨਾਂ ਮੁਲਕ ਆਪੋ ਆਪਣਾ ਜਿਹੜਾ ਦਿਨ ਆ ਇੱਕ ਹਿਸਾਬ ਦੇ ਨਾਲ ਮਨਾਉਂਦੇ ਆ। ਸੋ ਅੱਜ ਦੇ ਕੈਨੇਡਾ ਡੇ ਦੀਆਂ ਉਹਨਾਂ ਨੂੰ ਵਧਾਈਆਂ। ਤੇ ਪਰ ਇੰਡੀਜੀਨੀਅਸ ਪੀਪਲ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਮੂਲ ਨਿਵਾਸੀ, ਉਹ ਇਸ ਦਿਨ ਨੂੰ ਬਹੁਤਾ ਪਸੰਦ ਇਸ ਲਈ ਨਹੀਂ ਕਰਦੇ। ਕਹਿੰਦੇ ਵੀ ਸਾਡੇ ਨਾਲ ਤਾਂ ਕਤਲੋਗਾਰਤ ਹੋਈ, ਸਾਡੀ ਆਜ਼ਾਦੀ ਵੀ ਜਿਹੜੀ ਲਈ ਤੇ ਸਾਡੀ ਜ਼ਮੀਨ ਵੀ ਜਿਹੜੀ ਉਹ ਲੈ ਲਈ ਗਈ, ਤੇ ਸਾਨੂੰ ਪੱਲੇ ਜਿਹੜਾ ਕੁਛ ਬਹੁਤਾ ਕੁਛ ਨਹੀਂ ਛੱਡਿਆ ਗਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵੱਲ ਵਧੀਏ। ਰੂਸ ਦੇ ਦੁਆਰਾ ਜਿਹੜਾ ਇਹ ਹਮਲਾ ਕੀਤਾ ਗਿਆ ਸੀ ਯੂਕਰੇਨ ਦੇ ਉੱਤੇ, ਹਾਲ ਦੀ ਘੜੀ ਥੰਮ ਤਾਂ ਨਹੀਂ ਰਿਹਾ। ਨੋ ਡਾਊਟ ਨਿਊਜ਼ ਸਾਈਕਲ ਦੇ ਵਿੱਚੋਂ ਇਹ ਖਬਰਾਂ ਥੋੜ੍ਹੀਆਂ ਜੀਆਂ ਪਿੱਛੇ ਜਿਹੜੀਆਂ ਪਹੁੰਚ ਚੁੱਕੀਆਂ। ਪਰ ਅੱਜ ਰੂਸ ਨੇ ਇੱਕ ਮਿਜ਼ਾਈਲ ਹਮਲਾ ਕੀਤਾ ਜਿੱਥੇ ਰਹਿ ਰਹੇ ਲੋਕ ਆ, ਰੈਜ਼ੀਡੈਂਸ਼ੀਅਲ ਏਰੀਆ ਜਿਸ ਨੂੰ ਆਖਿਆ ਜਾਂਦਾ ਹੈ, ਉਹਨਾਂ ਉੱਤੇ ਇੱਕ ਬਿਲਡਿੰਗ ਦੇ ਉੱਤੇ ਕਹਿੰਦੇ ਵੀ ਮਿਜ਼ਾਈਲ ਅਟੈਕ ਦੇ ਨਾਲ 21 ਜਾਣਿਆਂ ਦੀ ਮੌਤ ਹੋਈ ਆ। ਯੂਕਰੇਨ ਦਾ ਪੋਰਟ ਆਫ ਓਡੈਸਾ ਜਿਹੜਾ ਸ਼ਹਿਰ ਆ, ਉੱਥੇ ਇਹ ਹਮਲੇ ਦੀ ਖਬਰ ਜਿਹੜੀ ਉਹ ਆ ਰਹੀ ਆ। ਇਹ ਉਦੋਂ ਹਮਲਾ ਹੋਇਆ ਆ ਜਦੋਂ ਇਹ ਕੱਲ ਖਬਰ ਆਈ ਸੀ ਵੀ ਰੂਸ ਦੀਆਂ ਫੌਜਾਂ ਜਿਹੜਾ ਬਲੈਕ ਸੀ ਦੇ ਵਿੱਚ ਇੱਕ ਆਈਲੈਂਡ ਹੈਗਾ ਆ, ਉੱਥੋਂ ਰਿਟਰੀਵ ਕਰ ਗਿਆ ਆ, ਉੱਥੋਂ ਪਿੱਛੇ ਜਿਹੜਾ ਆ ਉਹ ਚਲਾ ਗਿਆ ਆ, ਜਿਸ ਦੇ ਨਾਲ ਇਸ ਸ਼ਹਿਰ ਦੇ ਉੱਤੇ ਥੋੜ੍ਹਾ ਜਿਹਾ ਖਤਰਾ ਜਿਹੜਾ ਟਲਿਆ ਸੀ। ਪਰ ਅੱਜ ਨਾਲ ਹੀ ਇਹ ਜਿਹੜਾ ਮਿਜ਼ਾਈਲ ਹਮਲਾ ਆ ਉੱਥੇ ਕਰ ਦਿੱਤਾ ਗਿਆ। ਯੂਕਰੇਨੀ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਕਿਹਾ ਵੀ 3 KH-22 ਮਿਜ਼ਾਈਲਸ ਜਿਹੜੀਆਂ ਆ, KH-22 ਮਿਜ਼ਾਈਲਸ ਆ,
ਉਹ ਵਾਰਪਲੇਨ ਦੇ ਜ਼ਰੀਏ ਉਹ ਫਾਇਰ ਕੀਤੀਆਂ ਗਈਆਂ। ਅਪਾਰਟਮੈਂਟ ਬਿਲਡਿੰਗ ਦੇ ਵਿੱਚ ਇਹ ਵੱਜੀਆਂ ਤੇ ਇੱਕ ਕੈਂਪ ਸਾਈਟ ਦੇ ਉੱਤੇ। ਇਸ ਦੇ ਵਿੱਚ ਇੱਕ ਬੱਚੇ ਦੀ ਵੀ ਮੌਤ ਹੋਈ ਦੱਸੀ ਜਾਂਦੀ ਹੈਗੀ ਆ। ਸੋ ਰੂਸੀ ਫੌਜਾਂ ਨੇ ਇਹ ਜਿਹੜੇ ਪਹਿਲੋਂ ਆਈਲੈਂਡ ਸੀ, ਇਸ ਦੇ ਉੱਤੇ ਕਬਜ਼ਾ ਜਿਹੜਾ ਆ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਸ ਯੁੱਧ ਦੇ ਉਹ ਕਰ ਲਿਆ ਸੀਗਾ। ਤੇ ਹੁਣ ਲਗਾਤਾਰ ਇਸ ਪੋਰਟ ਆਫ ਓਡੈਸਾ ਦੇ ਉੱਤੇ ਇਹ ਭਾਰੀ ਹਮਲੇ ਕਰ ਰਹੇ ਆ ਤੇ ਅੱਜ ਇਹ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਇਹਨਾਂ ਮਿਜ਼ਾਈਲਸ ਦੇ ਨਾਲ ਕੀਤੇ ਹਮਲੇ ਦੇ ਵਿੱਚ 21 ਜਾਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਆ। ਜੀ, ਬਹੁਤ ਜ਼ੁਲਮ ਕਰ ਰਹੇ ਹੈਗੇ ਆ। ਤੇ ਜਦੋਂ ਉਹਨਾਂ ਨੂੰ ਪੁੱਛਦੇ ਆ ਕ੍ਰਿਮੀਨਲ ਰਸ਼ੀਆ 'ਚ ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ, ਉਹਨਾਂ ਨੇ ਕਿਹਾ ਵੀ ਅਸੀਂ ਇੱਦਾਂ ਦਾ ਕੋਈ ਅਟੈਕ ਨਹੀਂ ਕਰਦੇ ਜਿਹਦੇ ਦੇ ਸਿਵਲੀਅਨ ਨੂੰ ਕੋਈ ਨੁਕਸਾਨ ਹੋਵੇ। ਪਰ ਤੁਹਾਡੇ ਸਾਹਮਣੇ ਆ 20 ਲੋਕਾਂ ਦੀ ਮੌਤ ਹੋਈ ਆ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਹੈਗਾ ਆ। 38 ਦੇ ਕਰੀਬ ਫੱਟੜ ਹੋਏ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਗੈਸ ਦੀਆਂ ਕੀਮਤਾਂ ਨੇ ਅਮਰੀਕਾ ਦੇ ਵਿੱਚ ਲੋਕਾਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਆ। ਪਰ ਸਾਡੀ ਗੋਲਡਨ ਸਟੇਟ ਨੇ ਅੱਜ 3 ਸੈਂਟ ਗੈਸ ਟੈਕਸ ਹੋਰ ਵਧਾ ਦਿੱਤਾ ਹੈ ਜੁਲਾਈ 1 ਤੋਂ। ਅਮਰੀਕਾ ਦੇ ਵਿੱਚ ਕੈਲੀਫੋਰਨੀਆ ਪਹਿਲੀ ਸਟੇਟ ਬਣ ਗਈ ਆ ਜਿੱਥੇ ਸਭ ਤੋਂ ਜ਼ਿਆਦਾ ਗੈਸ ਟੈਕਸ ਹੈਗਾ। 51 ਸੈਂਟ ਪਰ ਗੈਲਨ ਗੈਸ ਟੈਕਸ ਆ। ਸੋ 3 ਸੈਂਟ ਅੱਜ ਕੈਲੀਫੋਰਨੀਆ ਦੇ ਵਿੱਚ ਗੈਸ ਟੈਕਸ ਵੱਧ ਗਿਆ ਹੈ ਅੱਜ ਤੋਂ। ਡੈਮੋਕ੍ਰੇਟ ਤੇ ਰਿਪਬਲਿਕਨ ਸਟੇਟ ਕੈਪੀਟਲ ਤੇ ਬੋਲਦੇ ਰਹੇ ਵੀ ਕੁਝ ਸਮੇਂ ਦੇ ਲਈ ਟੈਕਸ ਨੂੰ ਘਟਾ ਦਿੱਤਾ ਜਾਵੇ, ਪਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਹੋਇਆ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਕਿਹਾ ਸੀ ਵੀ ਕੁਝ ਮਹੀਨੇ ਦੇ ਲਈ ਜਿਹੜਾ ਗੈਸ ਟੈਕਸ ਘਟਾਇਆ ਜਾਵੇ, ਪਰ ਉਹਦੇ ਤੇ ਵੀ ਕੋਈ ਐਕਸ਼ਨ ਨਹੀਂ ਹੋਇਆ। ਪਰ ਪਿਛਲੇ ਦਿਨਾਂ 'ਚ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਸੀ ਵੀ ਅਸੀਂ ਲੋਕਾਂ ਨੂੰ $350 ਇਨਕਮ ਬੇਸ ਦੇ ਉੱਤੇ ਕਿਸੇ ਨੂੰ 300 ਕਿਸੇ ਨੂੰ 200 ਇਹ ਭੇਜਣ ਜਾ ਰਹੇ ਆ, ਪਰ ਉਹ ਅਕਤੂਬਰ ਮਹੀਨੇ ਦੇ ਵਿੱਚ ਹੋਊਗਾ। ਸਟੇਟ ਬਜਟ ਨੇ ਇਨਫਲੇਸ਼ਨ ਰਿਲੀਫ ਪੇਮੈਂਟ 23 ਮਿਲੀਅਨ ਲੋਕਾਂ ਨੂੰ ਅਪਰੂਵ ਕੀਤੀ ਆ। ਇਹਦੇ ਵਿੱਚ ਡਾਇਰੈਕਟ ਪੇਮੈਂਟਸ ਲੋਕਾਂ ਨੂੰ ਜਾਣੀਆਂ ਆ। ਪਰ ਗੈਸ ਟੈਕਸ ਨੂੰ ਲੈ ਕੇ ਜੁਲਾਈ 1 ਨੂੰ ਜੇ ਅੱਜ ਦੀ ਸਟੇਟ ਐਵਰੇਜ ਗੈਸ ਪ੍ਰਾਈਸ ਦੱਸਦੇ ਜਾਈਏ $6 ਤੇ 29 ਸੈਂਟ ਪਰ ਗੈਲਨ ਆ। ਕਹਿੰਦੇ ਵੀ 7 ਸੈਂਟ ਘੱਟ ਆ ਪਿਛਲੇ ਹਫ਼ਤੇ ਨਾਲੋਂ। ਪਰ ਇਸ ਵੀਕ ਲੋਕਾਂ ਨੇ ਟਰੈਵਲ ਬਹੁਤ ਕਰਨਾ ਆ, ਯੂਜ਼ ਵੀ ਬਹੁਤ ਹੋਣੀ ਹੈਗੀ ਆ। ਵੱਖ-ਵੱਖ ਏਰੀਆ ਤੇ ਉੱਤੇ ਗੈਸ ਦੀਆਂ ਪ੍ਰਾਈਸਿਸ ਡਿਫਰ ਕਰਦੀਆਂ। ਕੈਲੀਫੋਰਨੀਆ 'ਚ ਕਈ ਏਰੀਏ ਦੇ ਵਿੱਚ ਤਾਂ $9 ਤੱਕ ਵੀ ਗੈਸ ਹੈਗੀ ਆ, ਜਿਹੜੇ ਰਿਮੋਟ ਏਰੀਆਜ਼ ਹੈਗੇ ਆ। ਜੀ, ਬਿਲਕੁਲ। ਸੋ ਬਹੁਤ ਹਾਹਾਕਾਰ ਇਸ ਨੂੰ ਲੈ ਕੇ ਮਚੀ ਹੈ। ਪਰ ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕੱਲ੍ਹ ਬਜਟ ਜਿਹੜਾ ਪਾਸ ਹੋ ਗਿਆ ਗਵਰਨਰ ਦੇ ਮੂਹਰੇ ਹੁਣ ਇਹ ਪਹੁੰਚੇਗਾ ਤੇ ਉੱਥੇ ਜਦੋਂ ਸਾਈਨ ਕਰਨਗੇ ਤਾਂ ਫਿਰ ਉਹ ਜਿਹੜਾ $1050 ਇੱਕ ਪਰਿਵਾਰ ਤੱਕ ਪਹੁੰਚਣ ਦੀ ਗੱਲ ਜਿਹੜੀ ਉਹ ਆਖੀ ਗਈ ਹੈ। ਤੇ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇਹ ਪਹੁੰਚਣਾ ਅਕਤੂਬਰ ਦੇ ਮਹੀਨੇ 'ਚ ਆ। ਪਹਿਲਾਂ ਜਦੋਂ ਗੱਲਾਂ ਚੱਲੀਆਂ ਸੀ 2 ਕੁ ਮਹੀਨੇ ਪਹਿਲਾਂ, ਤਾਂ ਉਦੋਂ ਕਹਿੰਦੇ ਸੀ ਸ਼ਾਇਦ ਜੂਨ ਜੁਲਾਈ ਤੱਕ, ਪਰ ਉਹ $400 ਵਾਲੇ ਡੈਬਿਟ ਕਾਰਡ ਵਾਲੀ ਗੱਲ ਕਿਸੇ ਸਿਰੇ ਨਹੀਂ ਲੱਗੀ। ਪਰ ਇਹ ਆ ਵੀ ਹੁਣ 800 ਦੀ ਬਜਾਏ $1050 ਤੱਕ ਲੋਕਾਂ ਨੂੰ ਜਿਹੜਾ ਉਹ ਮਿਲ ਸਕੇਗਾ। ਸੋ ਲੈਟਸ ਸੀ ਕੀ ਬਣਦਾ। ਲੋਕ ਇੰਨੀ ਕੁ ਚੀਜ਼ ਦੇ ਵਿੱਚ ਕਿੱਦਾਂ ਖੁਸ਼ ਜਿਹੜੇ ਉਹ ਰਹਿਣਗੇ, ਕਿੱਦਾਂ ਜਿਹੜਾ ਇਹ ਚੀਜ਼ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਇਲੈਕਸ਼ਨ ਈਅਰ ਦੇ ਵਿੱਚ ਇਹ ਸਾਰੇ ਪਾਸੇ ਦਾ ਇਨਫਲੇਸ਼ਨ ਦਾ, ਮਹਿੰਗਾਈ ਦਾ ਜਿਹੜਾ ਬੰਨ ਲੋਕਾਂ ਦਾ ਟੁੱਟਣਾ ਹੈ ਉਹ ਕਿਤੇ ਨਾ ਕਿਤੇ ਡੈਮੋਕ੍ਰੇਟਾਂ ਦੇ ਸਿਰ ਤੇ ਟੁੱਟਣਾ ਹੈ। ਸੋ ਉਸ ਚੀਜ਼ ਨੂੰ ਜਾਣਦੇ ਵੀ ਆ, ਪਰ ਉਸ ਦੇ ਬਾਵਜੂਦ ਇੱਦਾਂ ਲੱਗਦਾ ਵੀ ਇਹਨਾਂ ਦੇ ਹੱਥ ਇੰਨੇ ਕੁ ਵੱਜੇ ਆ ਵੀ ਇਹ ਕੁਛ ਕਰਨ ਜੋਗੇ ਹੀ ਜਿਹੜੇ ਨਹੀਂ ਹੈਗੇ। ਗੈਸ ਟੈਕਸ ਹੌਲੀਡੇ ਜਿਸ ਦੇ ਬਾਰੇ ਰਾਸ਼ਟਰਪਤੀ ਬਾਈਡਨ ਨੇ ਵੀ ਗੁਹਾਰ ਲਾਈ ਸੀ ਸਾਰੇ ਸੂਬਿਆਂ ਨੂੰ, ਉਹ ਬਹੁਤਿਆਂ ਨੇ ਤਾਂ ਜਿਹੜਾ ਉਹ ਨਹੀਂ ਕੀਤਾ। ਸੋ ਕਈ ਸੂਬਿਆਂ ਨੇ ਉਸ ਦੇ ਵਿੱਚ ਰਾਹਤ ਜਿਹੜੀ ਉਹ ਰੱਖੀ ਆ। ਫੈਡਰਲ ਗੈਸ ਟੈਕਸ ਆ ਉਸ ਨੂੰ ਵੀ ਹਟਾਉਣ ਬਾਰੇ ਰਾਸ਼ਟਰਪਤੀ ਬਾਈਡਨ ਨੇ ਆਖਿਆ ਸੀ, ਪਰ ਉਹ ਕਾਂਗਰਸ ਦੇ ਹੱਥ ਦੇ ਵਿੱਚ ਆ ਵੀ ਜੇ ਉੱਥੇ ਉਹ ਪਾਸ ਕਰਕੇ ਉਸ ਨੂੰ ਕੁਛ ਚਿਰ ਦੇ ਲਈ ਉਹ ਲਾਂਭੇ ਕਰ ਦਿੰਦੇ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਅਨਾਉਂਸ ਕੀਤੇ ਆ। 17 ਜਾਣਿਆਂ ਨੂੰ ਹਾਈਐਸਟ ਮੈਡਲ ਜੋ ਦਿੱਤਾ ਜਾਂਦਾ ਆ USA ਦੇ ਵਿੱਚ ਹਰ ਸਾਲ, ਉਹ ਅਨਾਉਂਸ ਕੀਤਾ ਜਾਂਦਾ ਆ। ਸਿਵਲੀਅਨ ਹਾਈਐਸਟ ਸਿਵਲੀਅਨ ਆਨਰ। ਇਹਨਾਂ ਦੇ ਵਿੱਚ ਕਾਫੀ ਲੋਕ ਪ੍ਰੋਮੀਨੈਂਟ ਆ ਜਿਨ੍ਹਾਂ ਦੇ ਨਾਮ ਆਏ ਹੈਗੇ ਆ। 7 ਜੁਲਾਈ ਨੂੰ ਵਾਈਟ ਹਾਊਸ ਵੱਲੋਂ ਇਹਨਾਂ ਨੂੰ ਅਵਾਰਡ ਦਿੱਤੇ ਜਾਣਗੇ। ਸਾਈਮਨ ਵਾਈਲਸ ਡੈਕੋਰੇਟਡ ਅਮਰੀਕਨ ਜਿਮਨਾਸਟ ਆ, ਜਿਸ ਨੇ 32 ਓਲੰਪਿਕ ਦੇ ਮੈਡਲ ਜਿੱਤੇ ਆ ਤੇ ਵਰਲਡ ਚੈਂਪੀਅਨ ਮੈਡਲ ਜਿੱਤੇ ਹੈਗੇ ਆ।
31 ਜਾਣੇ ਨੇ। ਸੋ ਉਹਨੂੰ ਇਸ ਲਈ ਚੁਣਿਆ ਗਿਆ ਹੈ। ਵਿਕਟਮ ਵੀ ਸੀ ਉਹ ਸੈਕਸ਼ੂਅਲ ਅਸਾਲਟ ਦੀ। ਪਿਛਲੇ ਸਾਲਾਂ 'ਚ ਆਪਾਂ ਖਬਰ ਕਰਦੇ ਰਹੇ ਹਾਂ ਕਿੱਦਾਂ ਇੱਕ ਕੋਚ ਨੇ ਕਿੰਨੀਆਂ ਕੁੜੀਆਂ ਦੇ ਨਾਲ ਇੱਦਾਂ ਦੇ ਜਿਹੜਾ ਗਲਤ ਕੰਮ ਕੀਤਾ ਸੀ। ਇਸ ਤੋਂ ਅੱਗੇ ਸਿਸਟਰ ਸਾਈਮਨ ਕੈਂਬਲ, ਇਹ ਮੈਂਬਰ ਹੈਗੀ ਸਿਸਟਰ ਆਫ ਸੋਸ਼ਲ ਸਰਵਿਸ ਤੇ ਫਾਰਮਰ ਐਗਜ਼ੀਕਿਊਟਿਵ ਡਾਇਰੈਕਟਰ ਨੈਟਵਰਕ ਦੀ। ਜੂਲੀਆ ਗਾਰਸੀਆ, ਡਾਕਟਰ ਜੂਲੀਆ ਗਾਰਸੀਆ ਪ੍ਰੈਜ਼ੀਡੈਂਟ ਰਹਿ ਚੁੱਕੇ ਯੂਨੀਵਰਸਿਟੀ ਆਫ ਟੈਕਸਸ ਬ੍ਰਾਊਨਸਵਿਲ ਦੇ, ਤੇ ਉਹ ਹਿਸਪੈਨਿਕ ਵੂਮਨ ਆ, ਤੇ ਸਭ ਤੋਂ ਕਹਿੰਦੇ ਵੀ ਵੈਸਟ ਟੀਚਰ ਕਰਕੇ ਵੀ ਉਹ ਜਾਣੇ ਜਾਂਦੇ ਆ। ਗੈਬਰੀਅਲ ਗਿਫਰਡ ਫਾਰਮਰ ਕਾਂਗਰਸ ਵੂਮਨ ਆ, ਜਿਹਦੇ ਉੱਤੇ ਇੱਕ ਟਾਈਮ ਦੇ ਉੱਤੇ ਗਨ ਦੇ ਨਾਲ ਅਟੈਕ ਕੀਤਾ ਗਿਆ, ਗਨ ਵਾਇਲੈਂਸ ਦੀ। ਉਹ ਖੁਦ ਵਿਕਟਮ ਹੈਗੀ ਆ। ਉਸਨੇ ਗਿਫਰਡ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਡੈਡੀਕੇਟਡ ਟੂ ਗਨ ਵਾਇਲੈਂਸ ਪ੍ਰੀਵੈਂਸ਼ਨ ਤੇ ਸਟਾਰਟ ਕੀਤੀ ਆ। ਫਰੈਡ ਗ੍ਰੇਜ਼ ਫਸਟ ਬਲੈਕ ਮੈਂਬਰ ਆਫ ਅਲਬਾਮਾ ਸਟੇਟ ਲੈਜਿਸਲੇਚਰ ਦੇ ਆ। ਸਟੀਵ ਜੋਬਸ ਪੋਸਟੋਮਸ, ਸਟੀਵ ਜੋਬਸ ਨੂੰ ਆਪਾਂ ਸਾਰਿਆਂ ਨੂੰ ਜਾਣਦੇ ਹੀ ਆ, ਐਪਲ ਦੇ ਸੀਈਓ ਰਹਿ ਚੁੱਕੇ ਆ, ਉਹਨਾਂ ਦੀ ਮੌਤ ਹੋ ਚੁੱਕੀ। ਇਸੇ ਤਰ੍ਹਾਂ ਫਾਦਰ ਅਲੈਗਜ਼ੈਂਡਰ ਖਿਜ਼ਰ ਖਾਨ, ਖਿਜ਼ਰ ਖਾਨ ਗੋਲਡ ਸਟਾਰ ਫਾਦਰ, ਫਾਊਂਡਰ ਆਫ ਕਨਸਟੀਟਿਊਸ਼ਨ ਲਿਟਰੇਸੀ ਤੇ ਨੈਸ਼ਨਲ ਯੂਨਿਟੀ ਸੈਂਟਰ ਦੇ। ਸਾਂਦਰਾ ਲਿੰਡਸੇ, ਜੌਨ ਮਕੇਨ ਸੈਨੇਟਰ, ਆਪਾਂ ਨੂੰ ਪਤਾ ਆ ਰਹੇ ਆ, ਜੇਲ੍ਹ ਦੇ ਵਿੱਚ ਵੀ ਰਹੇ ਸੀ ਵੀਤਨਾਮ ਦੇ ਵਿੱਚ ਵਾਰ ਦੇ ਦੌਰਾਨ। ਡਾਇਨ ਨਾਸ਼, ਮੇਗਨ ਰਿਪਨ, ਐਲਨ ਸਿੰਪਸਨ, ਰਿਚਰਡ ਟਰੂਮਕਾ, ਬਿਲਮਾ ਵਾਟ, ਡੈਂਜ਼ਲ ਵਾਸ਼ਿੰਗਟਨ, ਰੌਲ ਜ਼ਾਗਿਓਰੀ, ਇਹ ਸਿਵਲ ਰਾਈਟ ਐਡਵੋਕੇਟ ਆ ਤੇ ਸੀਈਓ ਹੈਗੇ ਆ ਪ੍ਰੈਜ਼ੀਡੈਂਟ ਨੈਸ਼ਨਲ ਕਾਉਂਸਲ ਆਫ ਲਾ ਰਾਜ਼ਾ 30 ਸਾਲਾਂ ਤੋਂ। ਸੋ ਇਹ ਲੋਕ ਚੁਣੇ ਗਏ ਆ ਜਿਨ੍ਹਾਂ ਨੂੰ ਹਾਈਐਸਟ ਪ੍ਰੈਜ਼ੀਡੈਂਸ਼ੀਅਲ ਅਵਾਰਡ ਦਿੱਤਾ ਜਾਊਗਾ। ਜੀ ਜੀ। ਅਗਲੀ ਜਿਹੜੀ ਹਜ਼ਰਤ ਸਿੰਘ ਦੀ ਗੱਲ ਕਰਦੇ ਜਾਈਏ, ਯੈਲੋਸਟੋਨ ਦੇ ਵਿੱਚ ਹਫ਼ਤਾ ਕੁ ਪਹਿਲਾਂ ਇੱਕ ਖਬਰ ਆਈ ਸੀ ਵੀ ਜਿਹੜਾ ਬਾਈਸਨ ਆ ਉੱਥੇ ਜਿਹੜੇ ਸਾਹਣ ਹੁੰਦੇ ਆ, ਉਹਨਾਂ ਨੇ ਇੱਕ ਇਨਸਾਨ ਨੂੰ ਜਿਹੜਾ ਉਹ ਕਹਿ ਲਓ ਵੀ ਹਵਾ ਦੇ ਵਿੱਚ ਕਰ ਦਿੱਤਾ ਸੀ, ਚੱਕ ਕੇ ਮਾਰਿਆ ਸੀਗਾ, ਕਿਉਂਕਿ ਉਸ ਦੇ ਬਹੁਤ ਨਜ਼ਦੀਕ ਚਲੇ ਗਏ ਸੀ। ਹੁਣ ਇੱਕ 71 ਸਾਲਾਂ ਦੀ ਹੋਰ ਬਜ਼ੁਰਗ ਔਰਤ ਆ, ਉਹ ਦੂਜੀ ਇਹ ਬੀਬੀ ਬਣੀ ਆ ਇਸੇ ਹਫ਼ਤੇ ਦੇ ਵਿੱਚ, ਜਿਸ ਨੂੰ ਬਾਈਸਨ ਦੇ ਦੁਆਰਾ ਗੌਰ ਕੀਤਾ ਗਿਆ ਆ, ਯਾਨੀ ਕਿ ਸਿੰਘ ਸੁੰਗ ਉਸ ਤੇ ਮਾਰੇ ਆ ਤੇ ਉਸ ਨੂੰ ਚੱਕ ਕੇ ਹਵਾ ਦੇ ਵਿੱਚ ਸਿੱਟਿਆ ਆ। ਬਾਰ-ਬਾਰ ਨੈਸ਼ਨਲ ਪਾਰਕ ਵਾਲੇ ਲੋਕਾਂ ਨੂੰ ਕਹਿੰਦੇ ਆ ਵੀ ਵਾਈਲਡ ਲਾਈਫ ਤੋਂ ਦੂਰੀ ਬਣਾ ਕੇ ਰੱਖੋ। ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਉੱਥੋਂ ਦੇ ਯੈਲੋਸਟੋਨ ਨੈਸ਼ਨਲ ਪਾਰਕ ਵਾਲਿਆਂ ਨੇ ਕਿਹਾ ਵੀ ਘੱਟੋ ਘੱਟ 25 ਯਾਰਡ ਦਾ ਫਾਸਲਾ ਇਹਨਾਂ ਲਾਰਜ ਐਨੀਮਲਸ ਤੋਂ ਦੂਰ ਜਿਹੜਾ ਉਹ ਰਹਿ ਕੇ ਰੱਖਿਆ ਜਾਓ। ਸੋ ਜਦੋਂ ਨਜ਼ਦੀਕ ਜਾਂਦੇ ਆ ਤੇ ਉਹਦੇ ਕਰਕੇ ਫਿਰ ਇਹ ਜਿਹੜੀਆਂ ਦਿੱਕਤਾਂ, ਇਹ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ। ਇੱਕ ਹਫ਼ਤੇ ਦੇ ਵਿੱਚ 2 ਵਾਰੀ ਇਹ ਘਟਨਾ ਅਜਿਹੀ ਵਾਪਰ ਗਈ ਆ। 10 ਫੁੱਟ ਇਸ ਬੀਬੀ ਨੂੰ ਬਾਈਸਨ ਨੇ ਚੱਕ ਕੇ ਹਵਾ ਦੇ ਵਿੱਚ ਜਿਹੜਾ ਉਹ ਸਿੱਟਿਆ। ਪੰਚਰ ਵੂੰਡ ਤੇ ਹੋਰ ਬਹੁਤ ਸਾਰੀਆਂ ਸੱਟਾਂ ਆ ਹੁਣ ਇਸ ਬੀਬੀ ਦੇ ਲੱਗੀਆਂ ਆ। 71 ਸਾਲਾਂ ਦੀ ਜਿਹੜੀ ਉਹ ਹੈਗੀ ਆ। ਇਸ ਨੂੰ ਤੁਰੰਤ ਵੈਸਟ ਪਾਰਕ ਜਿਹੜਾ ਹਸਪੀਟਲ ਆ ਕੋਡੀ ਵਾਇਓਮਿੰਗ ਦੇ ਵਿੱਚ, ਉੱਥੇ ਜਿਹੜਾ ਉਹ ਲੈ ਕੇ ਗਏ ਸੀਗੇ। 2 ਦਿਨ ਪਹਿਲਾਂ ਹੀ ਇੱਕ ਬੰਦੇ ਨੂੰ ਇਸੇ ਤਰੀਕੇ ਦੇ ਨਾਲ ਇੱਕ ਹੋਰ ਬੁੱਲ ਬਾਈਸਨ ਆ, ਉਸਨੇ ਵੀ ਚਾਰਜ ਕੀਤਾ ਸੀਗਾ ਤੇ ਉਸ ਨੂੰ ਫੱਟੜ ਜਿਹੜਾ ਆ ਇਸ ਲਿਹਾਜ਼ ਦੇ ਨਾਲ ਕਰ ਦਿੱਤਾ ਸੀਗਾ। ਜਦੋਂ ਤੁਸੀਂ ਕਿਤੇ ਵੀ ਜਾਂਦੇ ਆ, ਖਾਸ ਕਰਕੇ ਅਜਿਹੀਆਂ ਥਾਵਾਂ ਦੇ ਉੱਤੇ ਜਿੱਥੇ ਵਾਈਲਡ ਲਾਈਫ ਖੁੱਲੀ ਘੁੰਮਦੀ ਆ, ਉੱਥੋਂ ਆਪਣਾ ਸੇਫ ਡਿਸਟੈਂਸ ਜਿਹੜਾ ਉਹ ਬਣਾ ਕੇ ਰੱਖੋ। 71 ਸਾਲਾਂ ਦੀ ਤੇ ਹੁਣ ਵਿਚਾਰੀ ਜਿੰਨੇ ਉਹਦੀਆਂ ਸੱਟਾਂ ਚੋਟਾਂ ਲੱਗੀਆਂ ਆ, ਅਗਲੇ ਪਤਾ ਨਹੀਂ ਹੁਣ ਕਿੰਨੇ ਮਹੀਨੇ ਉਹਨੂੰ ਕਹਿ ਲਓ ਵੀ ਬਿਸਤਰੇ ਤੇ ਹੀ ਰਹਿਣਾ ਪਊਗਾ ਵੀ ਉਹ ਠੀਕ ਹੋਵੇ। ਤੇ ਐਡੀ ਉਮਰ ਦੇ ਵਿੱਚ ਠੀਕ ਹੋਣਾ ਸਭ ਨੂੰ ਹੀ ਪਤਾ ਆ ਵੀ ਬੜਾ ਔਖਾ ਕੰਮ ਹੁੰਦਾ ਆ। ਸੋ ਲਿਹਾਜ਼ ਦੇ ਨਾਲ ਦੇਖ ਕੇ ਜਿਹੜਾ ਉਹ ਤੁਹਾਨੂੰ ਚੱਲਣ ਦੀ ਜ਼ਰੂਰਤ ਰਹਿੰਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੱਲ ਯੂਐਸ ਦੀ ਸੁਪਰੀਮ ਕੋਰਟ ਨੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਇੱਕ ਵੱਡਾ ਫੈਸਲਾ ਦਿੱਤਾ ਆ। ਉਹਨਾਂ ਨੇ ਇਹ ਕਿਹਾ ਹੈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਰਿਮੇਨ ਇਨ ਮੈਕਸੀਕੋ ਪਾਲਿਸੀ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੀਤੀ ਸੀ, ਉਸ ਨੂੰ ਖਤਮ ਕਰ ਸਕਦਾ ਆ। ਤੇ ਉਹ ਉਹਨਾਂ ਨੇ ਕੇਸ ਵਾਪਸ ਟੈਕਸਸ ਕੋਰਟ ਨੂੰ ਭੇਜ ਦਿੱਤਾ ਹੈਗਾ। ਇਹ ਕੱਲ ਆਫਟਰਨੂਨ ਦੇ ਵਿੱਚ ਯੂਐਸ ਦੀ ਸੁਪਰੀਮ ਕੋਰਟ ਨੇ ਆਪਣਾ ਇਹਦੇ ਸੰਬੰਧ ਦੇ ਵਿੱਚ 5 ਦੇ ਮੁਕਾਬਲੇ 4 ਦੇ ਨਾਲ ਰੂਲਿੰਗ ਦਿੱਤਾ। ਟੈਕਸਸ ਤੇ ਮਜ਼ੂਰੀ ਦੋਨਾਂ ਸਟੇਟਾਂ ਨੇ ਇਹ ਲਾਸੂਟ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਫਾਈਲ ਕੀਤਾ ਸੀ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇਸ ਪ੍ਰੋਗਰਾਮ ਨੂੰ ਵਾਪਸ ਕਰਨ ਦੇ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵਾਇਲੇਸ਼ਨ ਕੀਤੀ ਹੈਗੀ ਆ।
ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ, ਜਿਹਨੂੰ MPP ਕਿਹਾ ਜਾਂਦਾ, ਅਰਮੇਨੀਆ ਐਂਡ ਮੈਕਸੀਕੋ, ਉਸ ਦੀ ਕੈਂਸਲੇਸ਼ਨ ਹੋ ਸਕਦੀ ਆ। ਚੀਫ ਜਸਟਿਸ ਜੌਨ ਰੌਬਰਟ ਤੇ ਜਸਟਿਨ ਬ੍ਰੈਟ ਕੈਵਨੋ, ਦੋਨੋਂ ਹੀ ਰਿਪਬਲਿਕਨ, ਇਹਨਾਂ ਨੇ 3 ਹੋਰ ਲਿਬਰਲ ਜਸਟਿਸਿਸ ਨਾਲ ਰਲ ਕੇ ਮੈਜੋਰਟੀ ਦੇ ਵਿੱਚ ਇਹ ਡਿਸੀਜਨ ਦਿੱਤਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਆਪਾਂ ਇਸ ਨੂੰ ਆਪਾਂ ਇਸ ਸੁਪਰੀਮ ਕੋਰਟ ਦਾ ਜੋ ਡਿਸੀਜਨ ਆ ਉਸ ਨੂੰ ਮੰਨਾਂਗੇ, ਤੇ ਹੁਣ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਡਿਪੈਂਡ ਕਰਦਾ ਵੀ ਉਹ ਇਸ ਡਿਸੀਜਨ ਨੂੰ ਇਮੀਡੀਏਟਲੀ ਐਂਡ ਕਰਨਗੇ ਜਾਂ ਇਹਦੇ ਉੱਤੇ ਕੁਝ ਚਿਰ ਲਈ ਵੇਟ ਕਰਨਗੇ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਦੇ ਉਸ ਪਾਰ, US ਬਾਰਡਰ ਦੇ ਉਸ ਪਾਰ ਮੈਕਸੀਕੋ ਦੇ ਵਿੱਚ ਵੇਟ ਕਰ ਰਹੇ ਆ। 70,000 ਦੇ ਕਰੀਬ ਅਸਾਈਲਮ ਸੀਕਰਸ ਵਾਪਸ ਮੈਕਸੀਕੋ ਨੂੰ ਭੇਜੇ ਗਏ ਸੀ ਅੰਡਰ MPP ਪ੍ਰੋਗਰਾਮ ਦੇ ਅੰਡਰ, ਜਿਹਦੇ ਵਿੱਚੋਂ ਸਿਰਫ 5100 ਜਾਣਿਆਂ ਨੂੰ ਦੁਬਾਰਾ ਐਨਰੋਲ ਕੀਤਾ ਗਿਆ ਮਈ 31 ਤੱਕ। ਟਾਈਟਲ 42 ਦੇ ਮੁਤਾਬਕ ਬਹੁਤ ਸਾਰੇ ਅਸਾਈਲਮ ਸੀਕਰਸ ਨੂੰ ਜਦੋਂ ਉੱਥੇ ਰਹਿਣਾ ਪਿਆ ਤੇ ਇਹ ਰਿਪੋਰਟਸ ਆਈਆਂ ਵੀ ਉੱਥੇ ਗੈਂਗ ਵਾਇਲੈਂਸ ਵੀ ਹੋਈ ਹੈਗੀ ਆ, ਰੇਪ ਹੋਏ ਆ, ਬਹੁਤ ਕੁਛ ਮੈਕਸੀਕੋ ਵਾਲੀ ਸਾਈਡ ਦੇ ਉੱਤੇ ਹੋਇਆ ਹੈਗਾ। ਸੋ ਇਹ ਇੱਕ ਗੁੱਡ ਡਿਸੀਜਨ ਹੈਗਾ। ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦੇ ਆ, ਹੁਣ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਨਹੀਂ ਰਹਿਣਾ ਪਊਗਾ, ਉਹ ਇੱਥੇ ਆ ਸਕਣਗੇ। ਜੀ ਜੀ। ਵਿਵਾਦਿਤ ਹਾਲੀਵੁੱਡ ਦਾ ਸਿਤਾਰਾ ਆਰ ਕੈਲੀ, ਇੱਕ ਸਿੰਗਰ ਵੀ ਜਿਹੜਾ ਰਿਹਾ ਆ, ਜਿਸ ਦੇ ਉੱਤੇ ਸੈਕਸ ਟ੍ਰੈਫਿਕਿੰਗ ਦੇ, ਅਬਿਊਜ਼ ਦੇ ਹੋਰ 22 ਤਰੀਕੇ ਦੇ ਜਿਹੜੇ ਦੋਸ਼ ਜਿਹੜੇ ਉਹ ਲੱਗਦੇ ਰਹੇ ਸੀਗੇ, ਉਸ ਨੂੰ 30 ਸਾਲਾਂ ਦੀ ਹੁਣ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਇਹ ਇਸ ਦੇ ਉੱਤੇ ਜਿਹੜੇ ਫੈਡਰਲ ਕੋਰਟ ਦੇ ਵਿੱਚ ਪਿਛਲੇ ਸਾਲ ਕਨਵਿਕਸ਼ਨ ਜਿਹੜੀ ਉਹ ਹੋ ਗਈ ਸੀ। ਯਾਦ ਹੋਣਾ ਅਰਜੋਤ ਸਿੰਘ ਜੀ, ਕੁਛ ਸਮਾਂ ਪਹਿਲਾਂ ਹੀ ਜਿਹੜੀ ਮੈਕਸਵੈਲ ਹੈਗੀ ਆ, ਉਸ ਨੂੰ ਵੀ ਇੱਦਾਂ ਦੀ ਸਖਤ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਉਹਦਾ ਵੀ ਦਸੰਬਰ ਦੇ ਵਿੱਚ ਜਿਊਰੀ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀਗਾ। ਸੋ ਸੈਕਸ ਟ੍ਰੈਫਿਕਿੰਗ ਤੇ ਰੈਕੇਟੀਅਰਿੰਗ ਦੇ ਜਿਹੜੇ ਚਾਰजेस ਆ, ਆਰ ਕੈਲੀ ਜਿਹੜਾ R&B ਸਿੰਗਰ ਸੀਗਾ, ਉਸ ਦੇ ਉੱਤੇ ਲੱਗੇ ਸੀਗੇ। ਸੋ ਹੁਣ 25 ਸਾਲ ਤੋਂ ਵੱਧ ਦੀ ਮੰਗ ਜਿਹੜੀ ਉਹ ਕੀਤੀ ਗਈ ਸੀ ਵੀ ਜੇਲ੍ਹ 'ਚ ਰਵੇ, ਤਾਂ ਜੋ ਪਬਲਿਕ ਨੂੰ ਇਸ ਤੋਂ ਬਚਾਇਆ ਜਾ ਸਕੇ। ਸੋ ਅਦਾਲਤ ਨੇ ਹੁਣ ਇਸ ਨੂੰ 30 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹਰਜੋਤ ਸਿੰਘ ਜੀ ਸੁਣਾਈ ਹੈਗੀ ਆ। ਕਾਫੀ ਜਿਹੜੇ ਪੀੜਤ ਕੁੜੀਆਂ ਸੀਗੀਆਂ, ਉਹ ਮੋਹਰੇ ਆਈਆਂ ਸੀਗੀਆਂ। ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਨਾਲ ਇਸ ਤਰੀਕੇ ਨਾਲ ਇਸ ਬੰਦੇ ਨੇ ਸ਼ੋਸ਼ਣ ਕੀਤਾ ਸੀਗਾ, ਪਰ ਇਹ ਅਦਾਲਤ ਨੇ 2 ਜਿਹੜੀਆਂ ਔਰਤਾਂ ਦੇ ਹੱਕ ਦੇ ਵਿੱਚ ਇਹ ਵਰਡਿਕਟ ਸੁਣਾਉਂਦੇ ਹੋਏ 30 ਸਾਲਾਂ ਦੀ ਸਜ਼ਾ ਜਿਹੜੀ ਆ ਇਸ ਵਿਵਾਦਿਤ ਹਸਤੀ ਨੂੰ ਸੁਣਾਈ ਆ। ਜੀ। 4th ਜੁਲਾਈ ਆ ਰਹੀ ਆ, ਆਪਾਂ ਪਹਿਲਾਂ ਵੀ ਦੱਸਿਆ ਸੀ। 4th ਜੁਲਾਈ ਨੂੰ ਇੱਕ ਤਰ੍ਹਾਂ ਦੇ ਨਾਲ ਟਰੈਵਲ ਨਾਈਟਮੇਅਰ ਹੋਊਗਾ। ਬਹੁਤ ਲੋਕ ਟਰੈਵਲ ਕਰਨ ਜਾ ਰਹੇ ਆ। 11 ਮਿਲੀਅਨ ਦੇ ਕਰੀਬ 4th ਜੁਲਾਈ ਵਾਲਾ ਵੀਕਐਂਡ ਆ, ਜੋ ਲੋਕ USA ਦੇ ਵਿੱਚ ਟਰੈਵਲ ਕਰਨਗੇ। ਉਹਨਾਂ ਚੋਂ ਫਲਾਈ ਵੀ ਕਰਨਗੇ, ਕਾਰਾਂ ਦੇ ਵਿੱਚ ਵੀ ਜਾਣਗੇ। ਬਹੁਤ ਵੱਡਾ ਨੰਬਰ ਹੈਗਾ ਆ। ਸੋ ਲੋਕਾਂ ਨੂੰ ਕਹਿੰਦੇ ਵੀ ਪ੍ਰਪੇਅਰ ਹੋਣਾ ਚਾਹੀਦਾ ਆ। ਏਅਰਪੋਰਟ ਦੇ ਉੱਤੇ ਲੰਮੀਆਂ ਲਾਈਨਸ ਹੋ ਸਕਦੀਆਂ ਹੈਗੀਆਂ। ਸੋ ਇਹਦਾ ਜਿਹੜਾ ਧਿਆਨ ਰੱਖਣਾ ਚਾਹੀਦਾ, ਤੇ ਬਾਕੀ ਰੋਡ ਦੇ ਉੱਤੇ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈਗਾ, ਕਿਉਂਕਿ ਐਕਸੀਡੈਂਟ ਵੀ ਇਸ ਦੇ ਦੌਰਾਨ ਬਹੁਤ ਹੁੰਦੇ ਹੈਗੇ। ਜੀ ਬਿਲਕੁਲ, ਖਾਸ ਕਰਕੇ ਜਿਹੜੀਆਂ ਫਲਾਈਟਸ ਵਾਲੇ ਆ, ਉਹ ਤਾਂ ਭਾਈ ਜ਼ਿਆਦਾ ਧਿਆਨ ਰੱਖਣ। ਬਹੁਤ ਸਾਰੀਆਂ ਫਲਾਈਟਸ ਕੈਂਸਲ ਜਿਹੜੀਆਂ ਉਹ ਹੋ ਸਕਦੀਆਂ ਨੇ, ਉਹ ਹੋਣਗੀਆਂ। ਤੇ ਤੁਸੀਂ ਜਿਹੜਾ ਜੀ ਭਾਈ ਪਹਿਲੋਂ ਧਿਆਨ ਰੱਖੋ, ਕਿਉਂਕਿ ਸਟਾਫ ਦੀ ਸ਼ਾਰਟੇਜ ਜਿਹੜੀ ਉਹ ਚੱਲ ਰਹੀ ਆ। ਏਅਰਲਾਈਨ ਇੰਡਸਟਰੀ ਕਹਿੰਦੀ ਸੀ ਵੀ ਸਾਨੂੰ ਅਨੁਮਾਨ ਨਹੀਂ ਸੀਗਾ, ਅਸੀਂ ਕਿਆਸਰਾ ਹੀ ਨਹੀਂ ਲਾ ਸਕੇ ਵੀ ਲੋਕਾਂ ਨੇ ਇੰਨਾ ਟਰੈਵਲ ਕਰਨਾ। 2 ਸਾਲ ਲੋਕਾਂ ਨੂੰ ਅੰਦਰ ਘਰਾਂ 'ਚ ਬੰਦ ਕਰਕੇ ਰੱਖੋ, ਤੇ ਜਦੋਂ ਹੁਣ ਦੁਬਾਰਾ ਸਭ ਕੁਝ ਖੁੱਲੂਗਾ ਤੇ ਭਾਈ ਉਹਨਾਂ ਨੇ ਤਾਂ ਘੁੰਮਣਾ ਹੀ ਘੁੰਮਣਾ, ਉਹਨਾਂ ਨੇ ਤਾਂ ਜਾਣਾ ਹੀ ਜਾਣਾ ਆ। ਇਸ ਟਾਈਮ ਜਿਹੜੇ ਪਾਇਲਟਸ ਹੈਗੇ ਆ, ਉਹਨਾਂ ਨੂੰ ਟ੍ਰਿਪਲ ਪੇ ਆਫਰ ਕੀਤੀ ਜਾ ਰਹੀ ਆ, ਵੀ ਤੁਸੀਂ ਛੁੱਟੀ ਵਾਲੇ ਦਿਨ ਵੀ ਜਹਾਜ਼ ਨੂੰ ਜਿਹੜਾ ਆ ਉਹ ਉਡਾਓ। ਨਾਲ ਦੇ ਨਾਲ ਟ੍ਰਿਪਲ ਪੇ ਤਾਂ ਦੇ ਰਹੇ ਆ, ਪਰ ਖਤਰਾ ਇਹ ਵੀ ਬਣਦਾ ਹੈ ਹਰਜੋਤ ਸਿੰਘ ਜੀ, ਵਿਚਾਰੇ ਥੱਕੇ ਟੁੱਟੇ ਕੁਛ ਹੋਰ ਹੀ ਹਾਦਸਾ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਵਾਪਰ ਜਾਵੇ। ਸੋ ਲੱਕੀ ਹੋਣਗੇ ਵੀ ਜਦੋਂ ਤੁਹਾਡੀ ਫਲਾਈਟ ਹੈਗੀ ਆ, ਤੇ ਉਦੋਂ ਹੀ ਉਡਾਨ ਭਰ ਕੇ ਤੇ ਉਸ ਸਮੇਂ ਤੇ ਉੱਡ ਕੇ ਤੇ ਸਹੀ ਟਾਈਮ ਦੇ ਉੱਤੇ ਜਿਹੜੀ ਉਹ ਪਹੁੰਚ ਜਾਵੇ। ਖਾਸ ਕਰਕੇ ਜਿਹੜੇ ਹਬਸ ਨੇ, ਵੱਡੇ ਏਅਰਪੋਰਟ ਆ, ਉੱਥੇ ਸਿਕਿਉਰਿਟੀ ਦੀਆਂ ਲਾਈਨਸ ਲੰਬੀਆਂ ਹੋਣਗੀਆਂ। ਜੇ ਤੁਸੀਂ ਪਹਿਲਾਂ ਘੰਟਾ ਪਹਿਲਾਂ ਜਾਂਦੇ ਸੀਗੇ ਤੇ ਭਾਈ 2 ਘੰਟੇ ਜਿਹੜੇ ਉਹ ਲੈ ਕੇ ਜਾਓ, ਨਹੀਂ ਤਾਂ ਤੁਸੀਂ ਜਹਾਜ਼ ਜਿਹੜਾ ਆ
ਉਹ ਮਿਸ ਕਰ ਸਕਦੇ ਆ। ਸੋ ਕੁਛ ਟਰੈਵਲ ਟਿਪਸ ਨੂੰ ਜਿਹੜਾ ਜ਼ਰੂਰ ਮੱਦੇਨਜ਼ਰ ਰੱਖੋ। ਕੋਈ ਏਦਾਂ ਦੀਆਂ ਚੀਜ਼ਾਂ ਆਪਣੇ ਟਰੈਵਲ ਕਰਦੇ ਹੋਏ ਹੈਂਡਬੈਗ 'ਚ ਨਾ ਲੈ ਕੇ ਜਾਓ, ਜਿਹਦੇ ਨਾਲ ਤੁਹਾਨੂੰ ਐਕਸਟਰਾ ਸਮਾਂ ਸਿਕਿਉਰਿਟੀ ਦੇ ਵਿੱਚ ਕਰਨਾ ਪਵੇ ਤੇ ਤੁਸੀਂ ਉੱਥੇ ਖੱਜਲ ਖੁਆਰ ਹੋਵੋ। ਉਹ ਸਾਰੀਆਂ ਚੀਜ਼ਾਂ ਦਾ ਭਾਈ ਵਿਸ਼ੇਸ਼ ਧਿਆਨ ਜਿਹੜਾ ਉਹ ਤੁਸੀਂ ਜ਼ਰੂਰ ਰੱਖਿਓ, ਤਾਂ ਜੋ ਇਸ ਟਰੈਵਲਿੰਗ ਦੇ ਦੌਰਾਨ ਇਸ ਵੀਕਐਂਡ ਦੇ ਤੁਸੀਂ ਠੀਕ ਸਮੇਂ ਸਿਰ ਜਿਹੜਾ ਆ ਆਪਣੀਆਂ ਥਾਵਾਂ ਦੇ ਉੱਤੇ, ਮੰਜ਼ਿਲਾਂ ਦੇ ਉੱਤੇ ਪਹੁੰਚ ਸਕੋ। ਜੀ। ਅਗਲੀ ਅਗਲੀ ਖਬਰ ਇੱਕ ਮੈਕਡੋਨਲਡ ਦੇ ਵਰਕਰ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਕਹਿੰਦੇ ਵੀ ਮੈਕਡੋਨਲਡ ਦੇ ਉੱਤੇ ਇੱਕ ਵਰਕਰ ਨੇ ਕਸਟਮਰ ਨੂੰ ਉੱਥੋਂ ਝਿੜਕਾਂ ਮਾਰ ਕੇ ਤੋਰਿਆ, ਕਿਉਂਕਿ ਬਾਰ-ਬਾਰ ਕਸਟਮਰ ਇਹ ਕਹਿ ਰਿਹਾ ਸੀ ਵੀ ਜਿਹੜੀ ਤੁਸੀਂ ਮੇਰੇ ਲਈ ਕੌਫੀ ਬਣਾ ਰਹੇ ਇਹ ਸਵਾਦ ਨਹੀਂ ਹੈਗੀ। ਡਰਾਈਵ ਥਰੂ ਦੇ ਵਿੱਚ ਵਿੰਡੋ ਦੇ ਉੱਤੇ ਜਦੋਂ ਇੱਕ ਇੰਪਲਾਈ ਨੇ ਉਸਨੂੰ ਕਿਹਾ ਵੀ ਇੱਥੋਂ ਹੁਣ ਤੂੰ ਚੱਲ ਜਾ, ਸਾਡੇ ਕੋਲ ਨਹੀਂ ਤੇਰੇ ਸਵਾਦ ਦੀ ਬਣਨੀ ਹੈਗੀ ਕੌਫੀ, ਤੇ ਉਹ ਕਿਸੇ ਨੇ ਸਾਰੀ ਰਿਕਾਰਡ ਕਰਕੇ ਟਿਕਟੌਕ ਤੇ ਵਾਇਰਲ ਕਰਤੀ ਤੇ 6.2 ਮਿਲੀਅਨ ਵਿਊ ਕੁਛ ਹੀ ਘੰਟਿਆਂ 'ਚ ਹੋ ਗਏ। ਤੇ ਹੁਣ ਲੋਕ ਸਾਰੇ ਜੋ ਮੈਕਡੋਨਲਡ ਦੀ ਇੰਪਲਾਈ ਆ ਉਸ ਦੀ ਸਿਫਤ ਕਰ ਰਹੇ ਆ ਵੀ ਇਹ ਇੰਪਲਾਈ ਨੇ ਬਿਲਕੁਲ ਸਹੀ ਕੀਤਾ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਗੁੱਸੇ 'ਚ ਵੀ ਬਹੁਤ ਰਹਿੰਦੇ ਆ। ਕਹਿੰਦੇ ਵੀ ਕਸਟਮਰ ਸਰਵਿਸ ਨੂੰ ਬਲੇਮ ਨਹੀਂ ਕਰਨਾ ਚਾਹੀਦਾ। ਸੋ ਇਹ ਵੀਡੀਓ ਵੱਲ ਦੇਖ ਕੇ ਇਹ ਵੀ ਲੱਗਦਾ ਵੀ ਉਹ ਇੱਕ ਟਾਈਮ ਦੇ ਉੱਤੇ ਉਹਨਾਂ ਦੇ ਇੰਪਲਾਈ ਨੂੰ ਗਲਤ ਭਾਸ਼ਾ ਵੀ ਬੰਦਾ ਵਰਤ ਰਿਹਾ ਸੀ ਕਸਟਮਰ, ਪਰ ਹੁਣ ਜੋ ਇੰਪਲਾਈ ਆ ਉਸ ਦੀ ਲੋਕ ਬਹੁਤ ਸਪੋਰਟ ਕਰ ਰਹੇ ਆ। ਮੈਕਡੋਨਲਡ ਨੂੰ ਕਹਿ ਰਹੇ ਆ ਵੀ ਇਸ ਦੀ ਪੇ ਰੇਜ਼ ਵਧਾਉਣੀ ਚਾਹੀਦੀ ਆ, ਤਨਖਾਹ ਵਧਾਉਣੀ ਚਾਹੀਦੀ ਆ। ਇੰਪਲਾਈ ਨੇ ਠੀਕ ਕਿਹਾ ਵੀ ਕਿੰਨਾ ਕੁ ਵੀ ਤੁਸੀਂ ਮੈਕਡੋਨਲਡ ਦੀ ਕੌਫੀ ਪਤਾ ਹੀ ਆ ਵੀ ਕਿੰਨੀ ਕੁ ਬਹੁਤ ਹਾਈ ਕੁਆਲਿਟੀ ਦੀ ਹੁੰਦੀ ਆ, ਵੀ ਜਿੱਦਾਂ ਦੀ ਜਿੰਨੇ ਕੁ ਪੈਸੇ ਦੇਣੇ ਉਨੇ ਦੀ ਬਣਨੀ ਸੀ ਉਨੀ, ਪਰ ਬਾਰ-ਬਾਰ ਉਹ ਬਣਾ ਕੇ ਤੰਗ ਕਰ ਰਿਹਾ ਸੀ ਤੇ ਉਸ ਇੰਪਲਾਈ ਨੇ ਇਸ ਕਸਟਮਰ ਨੂੰ ਉੱਥੋਂ ਭਜਾ ਦਿੱਤਾ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਸਿਡੀ ਹਚਿਨਸਨ ਦੀ ਜਿਹੜੀ ਬੀਤੇ ਦਿਨਾਂ ਦੇ ਵਿੱਚ ਟੈਸਟੀਮੋਨੀ ਹੋਈ ਆ, ਉਸ ਦੇ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਉਹ ਕਾਫੀ ਤੱਤੇ ਪਾਣੀ ਦੇ ਵਿੱਚ ਆਏ ਨੇ। ਬਹੁਤ ਸਾਰੇ ਜਿਹੜੇ ਟਰੰਪ ਹੁਣਾਂ ਦੇ ਅਗੇਂਸਟ ਆ ਤੇ ਇਹ ਹਚਿਨਸਨ ਦੇ ਹੱਕ ਦੇ ਵਿੱਚ ਉਹ ਕਹਿ ਰਹੇ ਆ ਵੀ ਕਿਤੇ ਨਾ ਕਿਤੇ ਟਰੰਪ ਹੁਣਾਂ ਦੇ ਖਿਲਾਫ ਕ੍ਰਿਮੀਨਲ ਕੇਸ ਜਿਹੜਾ ਆ ਉਹ ਬਣ ਸਕਦਾ ਆ। ਟਰੰਪ ਸਪੋਰਟਰਸ ਇਸ ਬੀਬੀ ਨੂੰ ਝੂਠੀ ਜਿਹੜੀ ਆ ਉਹ ਗਰਦਾਨ ਰਹੇ ਆ। ਉਹ ਕਹਿ ਰਹੇ ਆ ਵੀ ਇਹ ਲਗਾਤਾਰ ਇਸਨੇ ਝੂਠ ਬੋਲਿਆ ਆ। ਹੁਣ ਇੱਕ ਨਵੇਂ ਖੁਲਾਸੇ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕੁਛ ਸੂਤਰਾਂ ਦੇ ਦੁਆਰਾ ਵੀ ਟਰੰਪ ਹੁਣਾਂ ਨੇ, ਉਹਨਾਂ ਦੇ ਨਜ਼ਦੀਕੀਆਂ ਨੇ, ਹਚਿਨਸਨ ਹੀ ਇੱਕ ਇਹ ਵਿਟਨੈਸ ਸੀਗੀ, ਜਿਹੜੀ ਗਵਾਹ ਸੀ ਜਿਸ ਨੂੰ ਇਨਫਲੂਐਂਸ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇਹ ਕਮੇਟੀ ਦੇ ਸਾਹਮਣੇ ਨਾ ਪੇਸ਼ ਹੋਵੇ ਤੇ ਆਪਣੀ ਜਿਹੜੇ ਬਿਆਨ ਆ ਉਹ ਨਾ ਦਰਜ ਜਿਹੜੇ ਇੱਕ ਹਿਸਾਬ ਦੇ ਨਾਲ ਕਰਾਵੇ। ਸੋ ਇਹ ਜਿਹੜੀ ਲਾਸਟ ਹੀਅਰਿੰਗ ਹੋਈ ਆ, ਇਸ ਨੇ ਕਾਫੀ ਜਿਹੜੀ ਆ ਧੜਥੱਲੀ ਆ ਇੱਕ ਹਿਸਾਬ ਦੇ ਨਾਲ ਮਚਾਈ ਆ ਵੀ ਜੋ ਗੁਲਿਆਨੀ ਹੁਣੀ ਕਰ ਰਹੇ ਸੀ, ਮਾਰਕ ਮੀਡੋਜ਼ ਕਰ ਰਹੇ ਸੀ ਤੇ ਖੁਦ ਟਰੰਪ ਹੁਣਾਂ ਨੇ ਜਿਹੜੀਆਂ ਉੱਥੇ ਚੀਜ਼ਾਂ ਜਿਹੜੀਆਂ ਉਹ ਕੀਤੀਆਂ, ਜੋ ਕਿਤੇ ਨਾ ਕਿਤੇ ਇਹ ਪੇਸ਼ ਕਰਦੀਆਂ ਆ, ਇਹ ਗੱਲਾਂ ਪੇਸ਼ ਕਰਦੀਆਂ ਵੀ ਇਹ ਚਾਹੁੰਦੇ ਸੀਗੇ ਵੀ ਇਹ ਉੱਥੇ ਜਾਣ ਤੇ ਜਿਹੜੇ ਇਹਨਾਂ ਦੇ ਸਪੋਰਟਰ ਦਾ ਹਥਿਆਰਬੰਦ ਸਪੋਰਟਰਸ ਆ ਉਹ ਕੈਪੀਟਲ ਦੇ ਵਿੱਚ ਜਾਣ ਤੇ ਵਿਦਆਊਟ ਜਿਹੜੇ ਉਹ ਮੈਟਲ ਡਿਟੈਕਟਰ ਤੋਂ ਉਹ ਹਟਾ ਕੇ ਇਹਨਾਂ ਨੂੰ ਜਾਣ ਦਿੱਤਾ ਜਾਵੇ। ਇਹ ਕਹਿੰਦੇ ਹੋਏ ਇਹ ਬੀਬੀ ਦੇ ਕਹਿਣ ਮੁਤਾਬਕ ਟਰੰਪ ਹੁਣਾਂ ਨੇ ਕੁਛ ਇਸ ਲਿਹਾਜ਼ ਦੇ ਨਾਲ ਕਿਹਾ ਵੀ ਕੋਈ ਨਹੀਂ ਇਹਨਾਂ ਨੂੰ ਜਾ ਲੈਣ ਦਿਓ, ਵੀ ਇਹਨਾਂ ਇਹਨਾਂ ਤੋਂ ਕਿਹੜਾ ਮੈਨੂੰ ਕਿਹੜਾ ਇਹਨਾਂ ਤੋਂ ਜਿਹੜਾ ਉਹ ਖਤਰਾ ਹੈਗਾ ਆ। ਫਿਰ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੁਣਾਂ ਨੂੰ ਮਾਰਨ ਵਾਲੀ ਗੱਲ ਦੇ ਉੱਤੇ ਵੀ ਇਹਨਾਂ ਨੇ ਕਿਤੇ ਨਾ ਕਿਤੇ ਸ਼ਾਦੀ ਭਰੀ। ਸੋ ਕਈ ਚੀਜ਼ਾਂ ਜਿਹੜੀਆਂ ਇਸ ਟੈਸਟੀਮੋਨੀ ਦੇ ਵਿੱਚ ਹੋਈਆਂ ਆ, ਪਰ ਹੁਣ ਨਵਾਂ ਇਹ ਖੁਲਾਸਾ ਆ ਰਿਹਾ ਆ ਵੀ ਇਹਨਾਂ ਨੂੰ ਹੀ ਜਿਹੜੀ ਹਚਿਨਸਨ ਆ ਇਸ ਨੂੰ ਹੀ ਚੁੱਪ ਕਰਾਉਣ ਦੀ ਕੋਸ਼ਿਸ਼ ਪਹਿਲੋਂ ਕੀਤੀ ਗਈ ਆ। ਪਰ ਨਾਲ ਦੇ ਨਾਲ ਜਿਹੜੇ ਟਰੰਪ ਸਪੋਰਟਰਸ ਆ ਤੇ ਉਹਨਾਂ ਦੇ ਹੱਕ ਵਾਲੇ ਆ ਉਹ ਇਸ ਨੂੰ ਝੂਠਿਆਂ ਵੀ ਜਿਹੜਾ ਉਹ ਗਰਦਾਨ ਰਹੇ ਆ। ਸੋ ਹੁਣ ਕੁਛ ਕੁ ਦਿਨਾਂ ਦੇ ਵਿੱਚ ਲੱਗਦਾ ਆ ਵੀ ਇਸ ਦਾ ਨਤਾਰਾ ਜਿਹੜਾ ਉਹ ਹੋਊਗਾ ਵੀ ਇਹ ਬੀਬੀ ਕਿੰਨਾ ਸੱਚ ਬੋਲ ਰਹੀ ਸੀ ਜਾਂ ਇਸ ਦੀਆਂ ਗੱਲਾਂ ਦੇ ਵਿੱਚ ਝੂਠ ਵੀ ਛਿਪਿਆ ਸੀ। ਜੀ। ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੱਚੀ ਆ ਜੋ ਉਸ ਦੀ ਲੈਗ, ਉਸਦੀ ਜੋ ਲੱਤ ਆ ਇੱਕ ਸ਼ਾਰਕ ਨੇ ਖਾ ਲਈ। ਉਹ ਫਲੋਰੀਡਾ ਦੇ ਬੀਚ ਦੇ ਵਿੱਚ ਤੈਰ ਰਹੀ ਸੀ ਜਦੋਂ ਇੱਕ ਸ਼ਾਰਕ ਨੇ ਉਸ ਨੂੰ ਅਟੈਕ ਕੀਤਾ ਤੇ
ਕਹਿੰਦੇ ਵੀ ਟੇਲਰ ਕਾਉਂਟੀ ਸ਼ੈਰਿਫ ਆਫਿਸ ਬੇਨ ਪੈਜਟ ਉਹਨਾਂ ਨੇ ਇਹ ਦੱਸਿਆ ਆ ਤੇ ਇਸ ਕੁੜੀ ਦੀ ਸਰਜਰੀ ਹੋ ਗਈ ਆ ਪਰ ਉਸ ਦੀ ਲੱਤ ਜਿਹੜੀ ਆ ਉਹ ਲੋਸਟ ਹੋ ਗਈ ਆ ਤੇ ਸਾਨੂੰ ਲੱਗਦਾ ਹੈ ਵੀ ਇਹ ਸਰਵਾਈਵ ਕਰ ਜਾਊਗੀ। ਇਹ ਜਿਹੜਾ ਅਟੈਕ ਹੋਇਆ ਕੀਟਨ ਬੀਚ ਨਾਰਥ ਵੈਸਟਰਨ ਫਲੋਰੀਡਾ ਦੇ ਵਿੱਚ ਹੈਗੀ ਆ, ਉੱਥੇ ਹੋਇਆ 5 ਫੁੱਟ ਡੂੰਘੇ ਪਾਣੀ ਤੇ ਗ੍ਰੈਸੀ ਆਈਲੈਂਡ ਜੋ ਹੈਗਾ ਉੱਥੇ ਇਹ ਬੱਚੀ ਸਵਿਮ ਕਰ ਰਹੀ ਸੀ ਜਿਸ ਟਾਈਮ ਦੇ ਉੱਤੇ ਸ਼ਾਰਕ ਨੇ ਅਟੈਕ ਕਰ ਦਿੱਤਾ। ਜਦੋਂ ਇਸ ਦੇ ਫੈਮਿਲੀ ਮੈਂਬਰਸ ਨੇ ਉਹਦੇ ਪਾਣੀ ਦੇ ਵਿੱਚ ਹੋਰ ਛਾਲਾਂ ਮਾਰੀਆਂ ਤਾਂ ਫਿਰ ਉੱਥੋਂ ਸ਼ਾਰਕ ਭੱਜ ਗਈ ਪਰ ਲੱਤ ਜਿਹੜੀ ਆ ਉਸ ਦੀ ਪੂਰੀ ਤਰ੍ਹਾਂ ਕੱਟ ਕੇ ਲੈ ਗਈ। ਜੀ, ਜੀ। ਰਾਸ਼ਟਰਪਤੀ ਬਾਈਡਨ 2024 ਦੇ ਵਿੱਚ ਮੁੜ ਰੀ-ਇਲੈਕਸ਼ਨ ਦੀਆਂ ਗੱਲਾਂ ਆਲਰੇਡੀ ਉਹਨਾਂ ਨੇ ਜਿਹੜੀਆਂ ਸ਼ੁਰੂ ਕੀਤੀਆਂ ਆ। ਇੱਕ ਲੇਟੈਸਟ ਹਾਰਵਰਡ ਕੈਪਸ ਹੈਰਿਸ ਪੋਲ ਦਾ ਜਿਹੜਾ ਸਰਵੇ ਆਇਆ ਆ ਦਾ ਹਿੱਲ ਅਖਬਾਰ ਜਿਹੜੀ ਆ ਉਸ ਦੇ ਨਾਲ ਉਸਦੇ ਵਿੱਚ 71% ਜਿਨ੍ਹਾਂ ਨੇ ਇਸ ਨੂੰ ਰਿਸਪੌਂਡ ਕੀਤਾ ਉਹ ਕਹਿੰਦੇ ਆ ਵੀ ਨਹੀਂ, ਉਹ ਨਹੀਂ ਸੋਚਦੇ ਵੀ ਬਾਈਡਨ ਨੂੰ ਦੁਬਾਰਾ ਸੈਕਿੰਡ ਟਰਮ ਦੇ ਲਈ ਰਨ ਜਿਹੜਾ ਉਹ ਕਰਨਾ ਚਾਹੀਦਾ ਆ। ਤੇ ਮਹਿਜ 29% ਅਜਿਹੇ ਲੋਕ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਹਾਂ ਜਿਹੜੇ ਬਾਈਡਨ ਆ ਉਸ ਨੂੰ ਦੁਬਾਰਾ ਰੀ-ਇਲੈਕਸ਼ਨ ਦੇ ਲਈ ਜਾਣਾ ਚਾਹੀਦਾ ਆ। ਸੋ ਇਹ ਕਾਫੀ ਕੁਛ ਇਸ ਟਾਈਮ ਦੇਖਿਆ ਜਾ ਰਿਹਾ ਆ। 6 ਜਨਵਰੀ ਦੀ ਕਮੇਟੀ ਦੇ ਬਹੁਤ ਸਾਰੇ ਅਜਿਹੀਆਂ ਚੀਜ਼ਾਂ ਦੇ ਜਿਹੜੇ ਪਰਦਾਫਾਸ਼ ਹੋ ਰਿਹਾ ਆ ਉਸ ਦੇ ਨਾਲ ਟਰੰਪ ਹੁਣਾਂ ਦੀ ਰੀ-ਇਲੈਕਸ਼ਨ ਨੂੰ ਲੈ ਕੇ 2024 ਦੇ ਜਿਹੜੇ ਰਨ ਆ ਉਸ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ। ਹੋ ਸਕਦਾ ਵੀ ਉਹ ਆਉਣ, ਹੋ ਸਕਦਾ ਉਹ ਨਾ ਆਉਣ, ਪਰ ਜਿਹੜੇ ਬਾਈਡਨ ਹੁਣਾਂ ਨੂੰ ਲੈ ਕੇ ਡੈਮੋਕ੍ਰੇਟ ਵੋਟਰਾਂ ਦੇ ਵਿੱਚ ਵੀ ਭਰੋਸਾ ਜਿਹੜਾ ਉਹ ਲਗਾਤਾਰ ਡਿੱਗਦਾ ਜਾ ਰਿਹਾ ਆ। ਕੱਲ ਕੁਛ ਆਰਟੀਕਲ ਅਜਿਹੇ ਅਖਬਾਰਾਂ ਦੇ ਵਿੱਚ ਛਪਣੇ ਸ਼ੁਰੂ ਹੋਏ ਆ ਜਿਸ ਦੇ ਵਿੱਚ ਹੈਲਰੀ ਕਲਿੰਟਨ ਦਾ ਨਾਮ ਮੁੜ ਉੱਭਰ ਕੇ ਜਿਹੜਾ ਉਹ ਸਾਹਮਣੇ ਆ ਰਿਹਾ ਵੀ ਸ਼ਾਇਦ 2024 ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਉਹ ਦੁਬਾਰਾ ਰਨ ਕਰ ਸਕਦੀ ਆ। ਪਰ ਬਾਈਡਨ ਹੁਣਾਂ ਨੇ ਕਲੀਅਰਲੀ ਦੱਸਿਆ ਆ ਵੀ ਹਾਲ ਦੀ ਘੜੀ ਮੌਜੂਦਾ ਸਮੇਂ ਦੇ ਮੁਤਾਬਕ ਉਹ 2024 ਦੇ ਵਿੱਚ ਰੀ-ਇਲੈਕਸ਼ਨ ਦੇ ਲਈ ਜਿਹੜੇ ਉਹ ਜਾਣਗੇ। ਸੋ ਹਾਲ ਦੀ ਘੜੀ ਤਾਂ ਹਰਜੋਤ ਸਿੰਘ ਜੀ ਪਏ ਨੇ 2 ਸਾਲ ਤੋਂ ਵੱਧ ਅਜੇ ਮਿਡ ਟਰਮ ਇਲੈਕਸ਼ਨਾਂ ਦਾ ਭਾਰ ਜਿਹੜਾ ਉਹਨਾਂ ਨੇ ਸਹਿਣਾ ਆ ਉਹਦੇ ਵਿੱਚ ਵੇਖੋ ਉਹ ਕੀ ਕਰਦੇ ਆ ਤੇ ਅੱਗੇ ਦੇਖੋ ਫਿਰ 2024 ਤੱਕ ਕੀ ਜਿਹੜੀ ਸਥਿਤੀ ਬਣਦੀ। ਪਰ ਜਿਹੜੇ ਲੋਕ ਨੇ ਇਸ ਟਾਈਮ ਦੇ ਉੱਤੇ ਬਹੁਤਾ ਪਸੰਦ ਨਹੀਂ ਕਰ ਰਹੇ ਵੀ ਬਾਈਡਨ ਹੁਣੀ ਜਿਹੜੇ ਉਹ ਦੁਬਾਰਾ ਰੀ-ਇਲੈਕਸ਼ਨ ਦੇ ਵਿੱਚ ਆਉਣ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜਾਂਦੇ ਜਾਂਦੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਲਾਈਵ ਗੱਲਬਾਤ ਕਰ ਰਹੇ ਹਾਂ ਅੱਜ ਫਿਰ ਸਟਾਕ ਮਾਰਕੀਟ ਡਾਊਨ ਜਾ ਰਹੀ ਹੈ। ਡਾਓ ਜੋਨ ਇੰਡਸਟਰੀਅਲ ਲਗਭਗ 45 ਪੁਆਇੰਟ ਥੱਲੇ ਆ, S&P 10 ਤੇ ਨੈਸਡੈਕ 35 ਦੇ ਕਰੀਬ ਡਾਊਨ ਹੈਗਾ। ਤੇ ਜਾਂਦੇ ਜਾਂਦੇ ਆਪਾਂ ਸ਼ੇਅਰ ਕਰ ਜਾਈਏ ਆਪਣੇ ਜੋ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ ਫ੍ਰਿਜ਼ਨੋ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਿਹਾ। ਜੀ ਬਿਲਕੁਲ ਜੀ, 11 ਤੋਂ ਲੈ ਕੇ ਤੇ 17 ਜੁਲਾਈ ਤੱਕ ਆਰਟ ਐਗਜ਼ੀਬਿਸ਼ਨ ਕਲਾ ਪ੍ਰਦਰਸ਼ਨੀ ਹੋਣੀ ਹੈ ਤੇ ਨਾਲ ਹੀ ਉਸੇ ਦੌਰਾਨ 11 ਤੋਂ 16 ਦੇ ਵਿੱਚ ਬੱਚਿਆਂ ਦਾ ਆਰਟ ਕੈਂਪ ਜਿਹੜਾ ਉਹ ਲੱਗਣਾ ਆ। 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਇਹ ਆਰਟ ਕੈਂਪ ਹੈਗਾ ਆ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਦੇ ਵਿੱਚ ਜੇ ਦਾਖਲਾ ਦਿਵਾਉਣਾ ਚਾਹੁੰਦੇ ਹੋ, ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਈਵਨ ਜੇ 6-7 ਸਾਲ ਦਾ ਬੱਚਾ ਵੀ ਆ ਵੀ ਉਹ ਵੀ ਤੁਸੀਂ ਜ਼ਰੂਰ ਕੰਟੈਕਟ ਕਰਕੇ ਦੇਖ ਲਿਓ। ਜੇ ਸੀਟਾਂ ਵਿੱਚ ਰਹੀਆਂ ਜੇ ਜ਼ਿਆਦਾ ਬੱਚੇ ਹੋਏ ਤਾਂ 2 ਕਲਾਸਾਂ ਜਿਹੜੀਆਂ ਉਹ ਆਉਣਗੀਆਂ ਸਵੇਰੇ ਤੇ ਸ਼ਾਮ ਨੂੰ, ਜਿੱਦਾਂ ਪਿਛਲੇ ਸਾਲ ਜਿਹੜੀਆਂ ਉਹ ਰਹੀਆਂ ਸੀਗੀਆਂ। ਅਦਰਵਾਈਜ਼ 1 ਕਲਾਸ ਹੋਊਗੀ। ਸੋ ਪਰ ਇਹ ਆ ਵੀ 2 ਕਲਾਸਾਂ ਲਾਉਣ ਦੀ ਗੁੰਜਾਇਸ਼ ਸਾਡੇ ਕੋਲ ਹੈ, ਇੱਕ ਸਵੇਰ ਨੂੰ ਤੇ ਇੱਕ ਦੁਪਹਿਰ ਨੂੰ, ਸ਼ਾਮ ਨੂੰ। ਸੋ ਤੁਸੀਂ ਜ਼ਰੂਰ ਇਸ ਦੇ ਵਿੱਚ ਆਪਣੇ ਆਰਟ ਕੈਂਪ ਦੇ ਵਿੱਚ ਆਪਣੇ ਬੱਚਿਆਂ ਦਾ ਨਾਮ ਲਿਖਵਾ ਸਕਦੇ ਆ। ਪਰਮ ਸਿੰਘ ਜਿਹੜੇ ਆਰਟਿਸਟ ਨੇ ਕੈਨੇਡਾ ਤੋਂ, ਉਹ ਵਿਸ਼ੇਸ਼ ਤੌਰ ਦੇ ਉੱਤੇ ਆਉਣਗੇ। ਉਹਨਾਂ ਦੀ ਆਰਟ ਦੀ ਪੇਂਟਿੰਗਸ ਦੀ ਪ੍ਰਦਰਸ਼ਨੀ ਐਗਜ਼ੀਬਿਸ਼ਨ ਦੇ ਨਾਲ ਬੱਚਿਆਂ ਦਾ ਜਿਹੜਾ ਕੈਂਪ ਆ 11 ਤੋਂ 16 ਜੁਲਾਈ ਤੱਕ ਜਿਹੜਾ ਉਹ ਹੋਵੇਗਾ, ਸੋਮਵਾਰ ਤੋਂ ਸ਼ਨੀਚਰਵਾਰ ਤੱਕ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੈਂਪ ਤੇ ਫਿਰ ਸ਼ਨੀਚਰਵਾਰ ਨੂੰ ਉਹਨਾਂ ਦੀ ਗ੍ਰੈਜੂਏਸ਼ਨ ਇੱਕ ਹਿਸਾਬ ਦੇ ਨਾਲ ਹੋਊਗੀ। ਉਹਨਾਂ ਨੂੰ ਸਰਟੀਫਿਕੇਟ ਇਸ ਕੈਂਪ ਪੂਰਾ ਕਰਨ ਦਾ ਜਿਹੜਾ ਉਹ ਦਿੱਤਾ ਜਾਵੇਗਾ। ਸੋ ਜ਼ਰੂਰ ਆਪਣੇ ਬੱਚਿਆਂ ਦਾ ਨਾਮ ਇਸ ਦੇ ਵਿੱਚ ਲਿਖਵਾ ਸਕਦੇ ਹੋ। 408-272-5200 ਤੇ ਕਾਲ ਕਰਕੇ 4082725200 ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਇਸ ਆਰਟ ਕੈਂਪ ਦੇ ਵਿੱਚ ਆਪਣਾ ਬੱਚਿਆਂ ਦਾ ਨਾਮ ਜਿਹੜਾ ਆ ਉਹ ਤੁਸੀਂ ਲਿਖਵਾ। ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।